अस्सलाम वालेकुम जी। मेरा नाम साजिद अमान है। मैं मुल्तान ਦਾ ਰਿਹਾਇਸ਼ੀ ਹਾਂ। ਪੰਜਾਬ ਸਮਰ ਗੇਮ 2025 ਲਾਹੌਰ ਦੇ ਵਿੱਚ ਮੁਕਾਬਲੇ ਹੋ ਰਹੇ ਨੇ। ਸਭ ਤੋਂ ਪਹਿਲੇ ਮੇਰੀ ਅੱਖ ਚੈੱਕ ਕਰੋ, ਕੀ ਹਾਲਤ ਹੈ ਮੇਰੀ। ਤੁਹਾਨੂੰ ਸਾਰਾ ਵਾਕਿਆ ਸੁਣਾਵਾਂਗੇ। ਸਵੇਰ 5:30 ਵਜੇ ਸਾਡਾ ਮੈਚ ਸੀ। ਸਵੇਰ 5:30 ਵਜੇ ਮੈਚ ਸ਼ੁਰੂ ਹੋਇਆ। ਦੂਸਰੀ ਤੀਸਰੀ ਕੋਡੀ ਤੇ ਮੈਨੂੰ ਸੱਟ ਲੱਗ ਗਈ। ਸੱਟ ਬਹੁਤ ਜ਼ਿਆਦਾ ਲੱਗ ਗਈ ਹੈ, ਇਹ ਤੁਹਾਡੇ ਸਾਹਮਣੇ ਹੈ। 5:30 ਵਜੇ ਸੱਟ ਲੱਗੀ ਹੈ। ਮੈਂ ਬੇਹੋਸ਼ ਹੋ ਗਿਆ। 5-7 ਮਿੰਟ ਜਿਹੜੇ ਮੈਨੂੰ ਮੇਰੇ ਯਾਰ ਦੋਸਤ ਸਨ ਕਬੱਡੀ ਵਾਲੇ, ਉਹ ਲੈ ਕੇ ਗਏ ਗਰਾਊਂਡ ਤੋਂ ਬਾਹਰ। 1-1-2-2 ਸਦਾਈ ਗਈ ਹੈ। ਬਾਅਦ ਦੇ ਵਿੱਚ ਕੋਈ ਮੇਰੇ ਨੇੜੇ ਨਹੀਂ ਲੱਗਾ, ਕੋਈ ਕੋਚ, ਸਾਰੇ ਆਪਣੇ ਆਪਣੇ ਕੰਮ ਨੂੰ ਲੱਗ ਗਏ। ਉਸ ਤੋਂ ਬਾਅਦ 1-1-2-2 ਵਾਲੇ ਮੈਨੂੰ ਲੈ ਕੇ ਚਲੇ ਗਏ ਸਰਕਾਰੀ ਹਸਪੀਟਲ। ਉਹਨਾਂ ਨੇ ਕਿਹਾ 12 ਵਜੇ ਡਾਕਟਰ ਆਏਗਾ। ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਦੋਸਤ ਮੇਰੇ ਦੋ ਨਾਲ ਸਨ ਜਿਹੜੇ ਇੱਥੋਂ ਮੇਰੇ ਨਾਲ ਗਏ ਸੀ, ਉਹ ਮੈਨੂੰ ਲੈ ਕੇ ਗਏ ਆ ਰਕਸ਼ੇ ਤੇ ਦੂਸਰੇ ਹਸਪੀਟਲ, ਫਾਤਮਾ ਹਸਪੀਟਲ। ਉੱਥੇ ਜਾ ਕੇ ਉਹਨਾਂ ਨੇ ਕੈਮਰਾ ਲਾਇਆ, ਸਾਰਾ ਕੁਝ ਪ੍ਰਾਈਵੇਟ ਹਸਪੀਟਲ ਦੇ ਵਿੱਚ। ਦਵਾਈ ਦਿੱਤੀ ਮੈਨੂੰ। ਉਹਨਾਂ ਨੇ ਕਿਹਾ ਜੀ ਇਹਦਾ ਅੰਦਰੋਂ ਝੱਲੀਆਂ ਫਟ ਗਈਆਂ ਨੇ, ਬਹੁਤ ਜ਼ਿਆਦਾ ਸੱਟ ਲੱਗ ਗਈ ਆ ਤੇ ਤੁਸੀਂ ਇਹਦਾ ਇਲਾਜ ਇੱਥੇ ਐਡਮਿਟ ਹੋ ਜਾਓ, ਇਲਾਜ ਕਰਾ ਸਕਦੇ ਜੋ। ਕੋਈ 4500-5000 ਰੁਪਏ ਦਾ ਉਸ ਟਾਈਮ ਨੁਕਸਾ ਬਣ ਗਿਆ ਸੀ। ਮੈਂ ਆਪਣੇ ਜੇਬ ਦੇ ਵਿੱਚੋਂ ਉਹ ਦਵਾਈ ਵਗੈਰਾ ਜੋ ਹੋਇਆ, ਉਹਨਾਂ ਨੇ ਕੈਮਰਿਆਂ ਨਾਲ ਜੋ ਚੈੱਕ ਕੀਤਾ, ਉਹਨਾਂ ਦੀ ਫੀਸ ਸੀ ਉਹ ਮੈਂ ਦਿੱਤੀ। ਉਸ ਤੋਂ ਬਾਅਦ ਰਕਸ਼ੇ ਤੇ ਹੀ ਵਾਪਸ ਗਏ ਆ। ਕਿਸੇ ਅਫਸਰ ਦਾ, ਕਿਸੇ ਕੋਚ ਦਾ, ਮੈਨੂੰ ਕਿਸੇ ਬੰਦੇ ਦਾ ਫੋਨ ਨਹੀਂ ਆਇਆ। ਕੀ ਹਾਲਤ ਹੈ, ਕੀ ਮਸਲਾ ਹੋਇਆ ਤੇਰੇ ਨਾਲ, ਕੁਛ ਨਹੀਂ। ਸਾਰਿਆਂ ਦੇ ਸਾਹਮਣੇ ਮੈਨੂੰ ਸੱਟ ਲੱਗੀ ਹੈ, ਬੇਹੋਸ਼ ਹੋਇਆ ਮੈਂ। ਹਰ ਬੰਦਾ ਉੱਥੇ ਕੁਰਸੀਆਂ ਤੇ ਬਹਿ ਕੇ ਵੇਖਣ ਡਿਆ ਸੀ। 5:30 ਤੋਂ ਰਾਤੀ 8 ਦਾ ਟਾਈਮ ਹੋ ਗਿਆ। ਮੈਨੂੰ ਬਹੁਤ ਜ਼ਿਆਦਾ ਤਕਲੀਫ ਸੀ। ਕਿਸੇ ਬੰਦੇ ਨੇ ਹਾਲ ਨਹੀਂ ਚੁੱਕਿਆ ਮੇਰਾ, ਕੀ ਮਸਲਾ ਹੋ ਗਿਆ ਕੀ ਨਹੀਂ। ਕੋਚਿਸ ਮੇਰੇ ਨਾਲ ਹੀ ਸੁੱਤੇ ਪਏ ਸੀ। ਉਸ ਤੋਂ ਬਾਅਦ ਮੈਨੂੰ ਜਦੋਂ ਲੱਗਾ ਕਿ ਇੱਥੇ ਮੇਰਾ ਕੰਮ ਖਰਾਬ ਹੋ ਜਾਏਗਾ, ਡਾਕਟਰਸ ਨੇ ਮੈਨੂੰ ਕਿਹਾ ਸੀ ਕਿ ਤੂੰ ਅੱਛਾ ਟ੍ਰੀਟਮੈਂਟ ਲਾਜ਼ਮੀ ਕਰਾਉਣਾ, ਨਹੀਂ ਤੇ ਇਹਦਾ ਇਨਫੈਕਸ਼ਨ ਹੋ ਸਕਦਾ, ਅੱਖ ਜ਼ਾਇਆ ਹੋ ਜਾਏਗੀ ਤੇਰੀ। ਜਦੋਂ ਮੈਂ ਵੇਖਿਆ ਕਿ ਕੋਈ ਵੀ ਨੇੜੇ ਨਹੀਂ ਲੱਗੇਗਾ, ਮੈਂ ਉੱਥੇ ਰੋਲਾ ਵੀ ਪਾਇਆ। 5-6 ਵਜੇ ਸੈਕਿੰਡ ਟਾਈਮ ਮੈਂ ਰੋਲਾ ਵੀ ਪਾਇਆ ਵੀ ਇਹ ਮਸਲਾ ਹੋ ਗਿਆ, ਕੋਈ ਵੀ ਨੇੜੇ ਨਹੀਂ ਲੱਗਦਾ ਹੁੰਦਾ। ਉਸ ਤੋਂ ਬਾਅਦ ਮੈਂ 8 ਵਜੇ ਨਿਕਲਿਆ ਵਾਂ ਆਪਣਾ ਬੈਗ ਚੁੱਕ ਕੇ। ਸਾਰਿਆਂ ਨੂੰ ਪਤਾ ਲੱਗ ਗਿਆ ਜੀ ਉਹ ਮੁੰਡਾ ਆਪਣਾ ਬੈਗ ਚੁੱਕ ਕੇ ਚਲਾ ਗਿਆ। 10 ਵਜੇ ਮੈਨੂੰ ਕਾਲ ਆਈ ਹੈ, ਕਿੱਥੇ ਵੇਂ ਤੂੰ। ਸਾਰੀ ਦਿਹਾੜੀ ਕਿਸੇ ਨੂੰ ਕੋਈ ਯਾਦ ਨਹੀਂ ਆਇਆ, ਸਵੇਰੇ 5:30 ਤੋਂ ਰਾਤ ਨੂੰ 8 ਵਜੇ ਤੱਕ। 10 ਵਜੇ ਜਨਾਬ ਮੈਨੂੰ ਕਾਲ ਆ ਗਈ ਆ, ਕਿੱਥੇ ਵੇਂ। ਮੈਂ ਜਦੋਂ ਦੱਸਿਆ ਕਿ ਗੱਡੀ 'ਚ ਆ, ਤੇ ਤੂੰ ਕਿਉਂ ਚਲਾ ਗਿਆ ਹੈ, ਇੱਥੇ ਅਫਸਰ ਆਏ ਸਨ, ਉਹਨਾਂ ਨੇ ਚੈੱਕ ਕਰਨਾ ਸੀ, ਤੈਨੂੰ ਇੰਜ ਕਰਨਾ ਸੀ, ਉਂਝ ਕਰਨਾ ਸੀ। ਕਿਰਾਇਆ ਵੀ ਮੈਂ ਆਪਣੀ ਜੇਬ ਦੇ ਵਿੱਚੋਂ ਲਾ ਕੇ ਆਇਆ, ਕਿਸੇ ਬੰਦੇ ਨੇ ਮੈਨੂੰ ਰੁਪਈਆ ਨਹੀਂ ਦਿੱਤਾ। ਉੱਥੇ ਪੈਸਿਆਂ ਦੀ ਗੱਲ ਨਹੀਂ ਹੋ ਰਹੀ, ਗੱਲ ਪਲੇਅਰ ਦੀ ਹੋ ਰਹੀ ਹੈ। ਮੈਂ ਪੈਸਿਆਂ ਦਾ ਕੋਈ ਰੋਲਾ ਨਹੀਂ ਪਾ ਰਿਹਾ, ਕੋਈ ਇਸ਼ੂ ਨਹੀਂ ਹੈ ਮੈਨੂੰ। ਪਲੇਅਰ ਕਿਸ ਤਰ੍ਹਾਂ ਤਿਆਰ ਹੁੰਦਾ ਆ ਇਹ ਹਰ ਬੰਦਾ ਜਾਣਦਾ ਆ। ਹਰ ਬੰਦਾ ਬਲਕਿ ਨਹੀਂ ਜਾਣਦਾ, ਪਲੇਅਰ ਹੀ ਜਾਣਦਾ ਆ ਕਿ ਉਹਦੇ ਘਰ ਵਾਲੇ ਜਾਣਦੇ ਕਿ ਪਲੇਅਰ ਕਿਸ ਤਰ੍ਹਾਂ ਤਿਆਰ ਹੁੰਦਾ ਆ। ਬਹੁਤ ਜ਼ਿਆਦਾ ਬੇਕਦਰੀ ਕਰਦੀ ਹੈ ਪਲੇਅਰਾਂ ਦੀ। ਉੱਥੇ ਗਏ ਆ ਜੀ, ਇੱਥੋਂ ਸੁਣ ਕੇ ਗਏ ਆ, ਬੜੀ ਗੱਲਬਾਤ ਹੈ, ਇੰਜ ਉਂਝ ਸਭ ਝੂਠ ਹੈ, ਫਰਾਡ ਆ। ਸੱਟ ਲੱਗੀ 5:30 ਵਜੇ ਸਵੇਰ ਫਸਟ ਟਾਈਮ। ਰਾਤ ਨੂੰ 8 ਵਜੇ ਤੱਕ ਕੋਈ ਬੰਦਾ ਨੇੜੇ ਨਹੀਂ ਲੱਗਾ। ਅੱਖ ਜ਼ਾਇਆ ਹੋ ਜਾਂਦੀ, ਫਿਰ ਵੀ ਐਵੇਂ ਸਮਝ ਲਓ ਮੇਰੀ ਅੱਖ ਜ਼ਾਇਆ ਹੋ ਗਈ ਸੀ, ਕੋਈ ਬੰਦਾ ਨੇੜੇ ਨਹੀਂ ਲੱਗਾ ਆ ਕੇ। 10 ਵਜੇ ਕਾਲ ਆ ਰਹੀ ਆ ਜੀ, ਕਿੱਥੇ ਵੇਂ ਤੂੰ, ਚਲਾ ਕਿਉਂ ਗਿਆ, ਇੰਜ ਹੋ ਗਿਆ ਉਂਝ ਹੋ ਗਿਆ। ਜਾਣ ਬੁੱਝ ਕੇ ਡਰਾਮੇਬਾਜ਼ੀ। ਹੁਣ ਸਵੇਰੇ ਫਸਟ ਟਾਈਮ ਜਨਾਬ ਮੈਂ ਉੱਥੋਂ ਆਇਆ ਵਾਂ। ਮੈਂ ਆਪਣੇ ਡਾਕਟਰ ਨੂੰ ਤਾਂ ਚੈੱਕ ਕਰਾਉਣਾ ਸੀ, ਮੈਂ ਮੁਲਤਾਨ ਵਾਪਸ ਆ ਗਿਆ। ਹੁਣ ਮੈਨੂੰ ਕਾਲ ਆ ਰਹੀ ਜੀ, ਅਫਸਰ ਕਹਿ ਰਿਹਾ ਵੀ 15,000 ਰੁਪਏ ਦੇਣੇ, ਵਾਪਸੀ ਲਾਹੌਰ ਆਇਆ, ਉੱਥੇ ਤੇਰਾ ਇਲਾਜ ਕਰਾਉਣੇ। ਕੋਈ 8-10,000 12,000 ਮੈਂ ਆਪਣੀ ਜੇਬ ਚੋਂ ਲਾ ਕੇ ਆਇਆ। ਬਾਕੀ 10-15 ਦਿਨ ਜਿਹੜਾ ਮੇਰਾ ਟ੍ਰੀਟਮੈਂਟ ਹੋਏਗਾ, ਜੋ ਵੀ ਹੋਏਗਾ, 40,000 50,000 ਜੋ ਹੋਏਗਾ ਉਹ ਮੇਰਾ ਖਰਚਾ ਹੋਏਗਾ। ਕਿਸੇ ਬੰਦੇ ਨੇ ਮੈਨੂੰ ਪਤਾ ਉਮੀਦ ਨਹੀਂ ਹੈ ਇਸ ਫੈਡਰੇਸ਼ਨ ਕੋਲ ਜਾਂ ਇਹ ਕੋਚਾਂ ਕੋਲ, ਜਾਂ ਕੋਈ ਉਮੀਦ ਨਹੀਂ ਹੈ, ਕਿਉਂਕਿ ਉਹ ਤੇ ਡਰਾਮੇਬਾਜ਼ੀ ਕਰ ਰਹੇ ਮੇਰੇ ਨਾਲ ਵੀ ਤੂੰ ਵਾਪਸ ਬਹਿ ਕੇ ਲਾਹੌਰ ਆਇਆ। ਤੁਸੀਂ ਦੱਸੋ ਇਸ ਹਾਲਤ ਨਾਲ ਮੈਂ ਵਾਪਸ ਲਾਹੌਰ ਜਾ ਸਕਦਾ? ਇਸ ਹਾਲਤ ਨਾਲ ਇੰਨੀ ਤਕਲੀਫ ਹੈ ਮੈਨੂੰ। ਹੁਣ ਮੈਂ ਹਸਪੀਟਲ ਜਾਵਾਂਗਾ, ਆਪਣਾ ਇਲਾਜ ਇੱਥੋਂ ਕਰਾ ਲਾਂਗਾ, ਲੇਕਿਨ ਇਹਨਾਂ ਨੂੰ ਮੇਰੀ ਨਸੀਹਤ ਆ, ਬਰਾਏ ਮਿਹਰਬਾਨੀ ਪਲੇਅਰ ਨਾ ਹੋਣ ਤੇ ਤੁਸੀਂ ਕਿਵੇਂ ਇਹ ਮੈਚ ਕਰਾ ਲੋਗੇ, ਖਿਡਾ ਲੋਗੇ, ਸਾਰਾ ਕੁਝ ਕਰ ਲੈ। ਜੋ ਪਲੇਅਰ ਦੀ ਲਾਜ਼ਮੀ ਕਦਰ ਕਰਿਆ ਕਰੋ। ਮੈਨੂੰ ਵੇਖ ਕੇ ਅਗਲੇ ਸਾਲ ਕੌਣ ਜਾਏਗਾ ਕਿ ਯਾਰ ਉਸ ਪਲੇਅਰ ਨੂੰ ਸੱਟ ਲੱਗੀ ਸੀ ਤੇ ਕੋਈ ਵੀ ਨਹੀਂ ਨੇੜੇ ਲੱਗਾ, ਤੇ ਹੈ ਹੀ ਐਵੇਂ ਕੋਈ ਵੀ ਨਹੀਂ ਨੇੜੇ ਲੱਗਾ। ਹੁਣ ਮੈਨੂੰ ਫੋਨ ਕਰਕੇ ਜੀ ਜਨਾਬ ਵਾਪਸ ਬੁਲਾਇਆ ਜਾ ਰਿਹਾ, ਫਲਾਣਾ ਅਫਸਰ ਇੰਜ ਕਹਿ ਰਹੇ, ਢਿੰਗਣੇ ਇੰਜ ਕਹਿ ਰਹੇ। ਸਾਰਿਆਂ ਨੇ ਮੈਨੂੰ ਵਿੱਚ ਵੇਖਿਆ ਸੀ, ਸੱਟ ਲੱਗੀ ਸੀ ਉਸੇ ਗਰਾਊਂਡ ਦੇ ਵਿੱਚ, ਠੀਕ ਆ, ਹਰ ਗੱਲ ਦਾ ਪਤਾ ਸੀ। ਰਾਤੀ 8 ਵਜੇ ਤੱਕ ਇਹ ਮੇਰੇ ਨਾਲ ਵਾਕਿਆ ਹੋਇਆ, ਕੋਈ ਵੀ ਨੇੜੇ ਨਹੀਂ ਜੇ ਲੱਗਾ। ਬਾਕੀ ਤੁਸੀਂ ਖੁਦ ਦੱਸੋ।